ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ, ਜਿਹਦੇ ਵਿੱਚ ਸਾਡੇ ਨਾਲ ਬਲਤੇਜ ਪੰਨੂ ਜੀ ਜੁੜ ਗਏ ਨੇ ਅਤੇ ਖਬਰਾਂ ਪੰਜਾਬ ਦੀਆਂ ਸਾਡੇ ਨਾਲ ਦੱਸੂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਖਬਰ ਤੇ ਨਜ਼ਰ ਦਾ ਜਿਹੜੇ ਸਪਾਂਸਰ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਗੁਰਬੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ ਅਤੇ ਹਰਬੰਸ ਸਿੰਘ ਉਪਲ ਯੂਬਾ ਸਿਟੀ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕਾਲ ਜੀ ਦਿਲਪ੍ਰੀਤ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਆਪਾਂ ਝਾਤ ਮਾਰਾਂਗੇ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰ ਰਿਹਾ ਜਾਂ ਵਾਪਰਨ ਜਿਹੜਾ ਜੀ ਉਹ ਜਾ ਰਿਹਾ ਜੀ। ਤੇ ਸ਼ੁਰੂਆਤ ਜਿਹੜੀ ਜੀ ਉਹ ਕਰਦੇ ਆ, ਬਹੁਤ ਚਰਚਿਤ ਰਹਿੰਦਾ ਟਰਾਂਸਪੋਰਟ ਦਾ ਮਹਿਕਮਾ ਪੰਜਾਬ ਦਾ, ਔਰ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਰਾਜ ਮਾਰਗਾਂ ਦੇ ਉੱਤੇ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਦੇ ਰੂਟਾਂ ਦੇ ਵਿੱਚ ਹਿੱਸੇਦਾਰੀ ਬਰਾਬਰ ਕਰਨ ਦੇ ਨਾਲ ਜਿਹੜੀ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਚਾਰੀ ਜਾ ਰਹੀ ਜਿਹੜੀ ਨਵੀਂ ਟਰਾਂਸਪੋਰਟ ਨੀਤੀ ਸੀ, ਉਹ ਸਰਕਾਰੀ ਬੱਸਾਂ ਦੇ ਵਾਸਤੇ ਮਾਰੂ ਸਾਬਤ ਹੋਊਗੀ। ਅਜਿਹੀਆਂ ਕਿਆਸ ਰਾਈਆਂ ਨੇ। ਪੰਜਾਬ ਰੋਡਵੇਜ਼ ਤੇ PRTC ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਉਹ ਨਵੀਂ ਨੀਤੀ ਦੇ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਦਾ ਹਿੱਸਾ ਵਧਾਉਣ ਦਾ ਵਿਰੋਧ ਕਰ ਰਹੀਆਂ ਨੇ। ਪੰਜਾਬ ਦੇ ਵਿੱਚ ਤਕਰੀਬਨ ਜਿਹੜੀਆਂ 4 ਮਾਰਗੀ ਸੜਕਾਂ ਨੂੰ ਜਿਹੜਾ ਸੀਗਾ ਕੌਮੀ ਮਾਰਗ ਐਲਾਨਿਆ ਗਿਆ ਤੇ ਇਹਦੇ ਨਾਲ ਕੌਮੀ ਮਾਰਗਾਂ ਦੀ ਗਿਣਤੀ ਵੱਧ ਗਈ ਹੈ। ਤੇ ਇਸ ਸਾਲ 27 ਜੁਲਾਈ ਨੂੰ ਵੱਖ-ਵੱਖ ਜਿਹੜੀਆਂ ਅਖਬਾਰਾਂ ਦੇ ਵਿੱਚ ਨਵੀਂ ਨੀਤੀ ਪ੍ਰਕਾਸ਼ਿਤ ਕੀਤੀ ਗਈ। ਨਵੀਂ ਨੀਤੀ ਦੇ ਵਿੱਚ ਇਹਨਾਂ ਜਿਹੜੇ ਨਵੇਂ ਹਾਈਵੇਜ਼ ਨੇ ਇਹਦੇ ਉੱਤੇ ਸਰਕਾਰੀ ਟਰਾਂਸਪੋਰਟ ਦੇ ਰੂਟ 75% ਤੋਂ ਘਟਾ ਕੇ 50% ਜਿਹੜੇ ਦੀ ਉਹ ਕਰ ਦਿੱਤੇ ਜਾਣਗੇ। ਇਹਦੇ ਨਾਲ ਜਿਹੜੇ ਬਾਕੀ ਰੂਟ ਨੇ ਉਹਦੇ ਉੱਤੇ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਹਿੱਸਾ 60% ਰੱਖਿਆ ਗਿਆ ਤੇ ਸਰਕਾਰੀ ਟਰਾਂਸਪੋਰਟ ਦੀ ਇਜਾਰੇਦਾਰੀ ਵਾਲੇ 19 ਰੂਟਾਂ ਦੇ ਉੱਤੇ ਪ੍ਰਾਈਵੇਟਾਂ ਨੂੰ ਬਾਦਲ ਸਰਕਾਰ ਸਮੇਂ ਦਿੱਤੇ 458 ਰੂਟ ਪਰਮਿਟ ਰੱਦ ਨਹੀਂ ਕੀਤੇ ਗਏ। ਔਰ ਸਰਕਾਰ ਟਰਾਂਸਪੋਰਟ ਦੀ ਜਿਹੜੀ ਹਾਲਤ ਹੈ ਜੀ ਉਹ ਬਦਲਣੀ ਸਰਕਾਰੀ ਟਰਾਂਸਪੋਰਟ ਦੀ ਮੁਸ਼ਕਲ ਦੀ ਜਿਹੜੀ ਜੀ ਉਹ ਲੱਗਦੀ ਹੈ। ਨਵੀਂ ਨੀਤੀ ਦੇ ਅਨੁਸਾਰ ਜਿਹੜੀਆਂ ਇਹ ਅੰਤਰਰਾਜੀ ਰੂਟਾਂ ਦੇ ਉੱਤੇ 100% ਸਰਕਾਰੀ ਬੱਸਾਂ ਚੱਲਣਗੀਆਂ ਤੇ ਇਹਦਾ ਸਰਕਾਰੀ ਟਰਾਂਸਪੋਰਟ ਨੂੰ ਫਾਇਦਾ ਨਹੀਂ ਹੋਊਗਾ, ਕਿਉਂਕਿ ਹਰਿਆਣੇ ਨੇ ਟੈਕਸ ਬਹੁਤ ਵਧਾ ਦਿੱਤਾ ਹੈ। ਜਿਹੜੇ ਇੱਥੇ ਯੂਨੀਅਨਾਂ ਨੇ ਇਹਨਾਂ ਦੀਆਂ ਉਹ ਇਹ ਕਹਿੰਦੇ ਨੇ ਕਿ ਹਰਿਆਣਾ ਸਰਕਾਰ ਆਮ ਬੱਸਾਂ ਦਾ ਟੈਕਸ ਵਧਾਇਆ, AC ਬੱਸਾਂ ਦਾ ਟੈਕਸ ਜਿਹੜਾ ਉਹ 8.5 ਰੁਪਏ ਤੋਂ ਤਕਰੀਬਨ 19.5 ਰੁਪਏ ਕਰਤਾ। ਇਹਦੇ ਨਾਲ ਜਿਹੜੀਆਂ ਨੈਸ਼ਨਲ ਜਿਹੜੇ ਹਾਈਵੇਜ਼ ਨੇ ਉਹਨਾਂ ਦੇ ਉੱਤੇ ਬੱਸਾਂ ਚਲਾਉਣਾ ਇਹ ਕਿਹਾ ਗਿਆ ਜੀ ਕਿ ਹੁਣ ਬਹੁਤਾ ਫਾਇਦੇ ਵਾਲਾ ਨਹੀਂ ਰਹਿ ਗਿਆ। ਔਰ ਸਰਕਾਰ ਨੂੰ ਚਾਹੀਦਾ ਸੀਗਾ ਜੀ, ਉਹ ਕਹਿ ਰਹੇ ਨੇ ਜਿਹੜੇ ਯੂਨੀਅਨ ਵਾਲੇ ਕਿ ਇਹਨਾਂ ਰੂਟਾਂ ਦੇ ਉੱਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹਿੱਸਾ ਦੇਣ ਦੀ ਤੇ ਜਿਹੜੇ ਸਟੇਟ ਹਾਈਵੇ ਨੇ ਇਹਦੇ ਉੱਤੇ ਸਰਕਾਰ ਟਰਾਂਸਪੋਰਟ ਦਾ ਹਿੱਸਾ 75% ਜਿਹੜਾ ਸੀ ਉਹ ਬਹਾਲ ਰੱਖਦੀ। ਪਰ ਇੱਦਾਂ ਦਾ ਨਵੀਂ ਟਰਾਂਸਪੋਰਟ ਨੀਤੀ ਦੇ ਵਿੱਚ ਕੁਛ ਹੋ ਨਹੀਂ ਰਿਹਾ ਤਕਰੀਬਨ ਜਿਹੜਾ ਜੀ ਉਹ ਲੱਗ ਰਿਹਾ, ਭਾਵੇਂ ਜਿਉਂ ਦਾ ਤਿਉਂ ਜਿਹੜਾ ਜੀ ਉਹ ਰਹੂਗਾ। ਹਾਂ, PRTC ਜਿਹੜੀ ਹੈ ਜੀ ਉਹਦੇ ਕਰਕੇ ਔਰ ਉਹਦੀਆਂ ਨਵੀਆਂ ਬੱਸਾਂ ਤੇ ਉਹਦੀ ਜਿਹੜੀ ਸਰਵਿਸ ਹੈ ਉਹਦੇ ਵਿੱਚ ਕੁਝ ਤਬਦੀਲੀ ਆਈ ਕਰਕੇ ਕੁਝ ਰੌਣਕ ਜਿਹੜੀ ਹੈ ਜੀ ਉਹ ਲੱਗਣ ਲੱਗੀ ਸੀ। ਪਰ ਜਦੋਂ ਇਹ ਨਵੀਂ ਟਰਾਂਸਪੋਰਟ ਨੀਤੀ ਜਿਹੜੀ ਉਹ ਲਾਗੂ ਹੋ ਜਾਣੀ ਹੈ ਤਾਂ ਫਿਰ ਸ਼ਾਇਦ ਉਸ ਮੰਦੇ ਹਾਲ ਨੂੰ ਫਿਰ ਤੁਰ ਪੈਣਗੀਆਂ ਜੀ ਇਹ ਜਿਹੜੀਆਂ ਸਰਕਾਰੀ ਹੈਗੀਆਂ ਨੇ ਜੀ ਬੱਸਾਂ। ਜੇ ਆਪਾਂ ਗੱਲ ਜਿਹੜੀ ਕਰੀਏ ਜੀ ਖੁਦਕੁਸ਼ੀਆਂ ਦੀ, ਕਿਸਾਨ ਖੁਦਕੁਸ਼ੀਆਂ ਦੀ, ਉਹ ਰੁਕ ਨਹੀਂ ਰਹੀਆਂ ਜੀ, ਉਸੇ ਤਰੀਕੇ ਦੇ ਨਾਲ ਨਿਰੰਤਰ ਜਾਰੀ ਨੇ। ਸਰਕਾਰ ਜਿਹੜਾ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਕਰਜ਼ਾ ਮੁਆਫੀ ਵਾਲਾ, ਉਹ ਵੀ ਕਿਸੇ ਜਗ੍ਹਾ ਦੇ ਉੱਤੇ ਕੋਈ ਮਦਦ ਜਿਹੜੀ ਜੀ ਉਹ ਨਹੀਂ ਕਰ ਰਿਹਾ। ਹਾਲ ਦੀ ਘੜੀ ਇਹ ਕਿਸੇ ਕਿਸਮ ਦੀ ਕੋਈ ਸਪੋਰਟ ਜਿਹੜੀ ਹੈ ਜੀ ਉਹ ਲੱਗ ਨਹੀਂ ਰਹੀ, ਕਿਉਂਕਿ ਖੁਦਕੁਸ਼ੀਆਂ ਰੁਕ ਨਹੀਂ ਰਹੀਆਂ। ਜੇ 24 ਘੰਟਿਆਂ ਦੀ ਗੱਲ ਕਰੀਏ ਤਾਂ ਇੱਕ ਕਿਸਾਨ ਤੇ ਇੱਕ ਕਿਸਾਨ ਮਜ਼ਦੂਰ ਨੇ ਜਿਹੜੀ ਆ ਉਹ ਖੁਦਕੁਸ਼ੀ ਕੀਤੀ ਹੈ। ਕਿਸਾਨ ਨੇ ਫਾਹਾ ਲਿਆ ਜਦੋਂ ਕਿ ਮਜ਼ਦੂਰ ਨੇ ਜਿਹੜਾ ਜੀ ਇੱਕ ਟ੍ਰੇਨ ਦੇ ਮੂਹਰੇ ਆ ਕੇ ਜਿਹੜੀ ਹੈ ਉਹ ਕੀਤੀ ਦੱਸੀ ਜਾ ਰਹੀ ਹੈ। ਪਿੰਡ ਬੁਰਜ ਢਿਲਵਾਂ ਦਾ ਰਹਿਣ ਵਾਲਾ ਗੁਰਨੈਬ ਸਿੰਘ ਜਿਹੜਾ 32 ਸਾਲਾਂ ਦਾ ਸੀਗਾ, ਉਹਦੇ ਸਿਰ ਸੁਸਾਇਟੀ, ਆੜ੍ਹਤੀਆਂ ਤੇ ਹੋਰ ਲੈਣਦਾਰੀਆਂ ਦਾ ਕੋਈ 5 ਲੱਖ ਦੇ ਕਰੀਬ ਕਰਜ਼ਾ ਸੀਗਾ ਔਰ ਉਹਦੇ ਕੋਲ 1.5 ਕਿੱਲਾ ਜ਼ਮੀਨ ਸੀਗੀ। ਉਹਨੇ ਜਿਹੜਾ ਖੇਤ ਵਾਲੇ ਕੋਠੇ ਦੇ ਵਿੱਚ ਜਾ ਕੇ ਜਿਹੜਾ ਜੀ ਇਹ ਫਾਹਾ ਲੈ ਲਿਆ। ਇਸੇ ਤਰੀਕੇ ਨਾਲ ਪਿੰਡ ਖੋਖਰ ਕਲਾਂ ਦਾ ਕਿਸਾਨ ਮਜ਼ਦੂਰ ਸੀਗਾ ਜੀ ਬਿੰਦਰ ਸਿੰਘ, 48 ਸਾਲਾਂ ਦਾ ਸੀਗਾ। ਇਹ ਗਰੀਬੀ ਤੇ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਉਹਨੇ ਛਿੰਦਵਾੜਾ ਐਕਸਪ੍ਰੈਸ ਜਿਹੜੀ ਆਉਂਦੀ ਆ
ਉਹਦੇ ਹੇਠਾਂ ਆ ਕੇ ਜਿਹੜੀ ਉਹ ਖੁਦਕੁਸ਼ੀ ਕਰ ਲਈ। ਉਹ TB ਤੋਂ ਪੀੜਤ ਸੀਗਾ। ਮਾੜੀ ਗੱਲ ਜਿਹੜੀ ਹੈ ਜੀ ਉਹ ਇਸ ਪਰਿਵਾਰ ਨਾਲ ਇਹ ਹੋਈ ਕਿ ਕੁਝ ਸਮਾਂ ਪਹਿਲਾਂ ਉਹਦਾ ਭਰਾ ਜਿਹੜਾ ਸੀਗਾ ਜਗਸੀਰ ਸਿੰਘ, ਉਹਨੇ ਵੀ ਇਸੇ ਤਰੀਕੇ ਦੇ ਨਾਲ ਟ੍ਰੇਨ ਦੇ ਮੂਹਰੇ ਕੁੱਦ ਕੇ ਆਪਣੀ ਜਾਨ ਜਿਹੜੀ ਆ ਉਹ ਦੇ ਦਿੱਤੀ ਹੋਈ ਸੀ। ਜਿਹਨੇ ਪਹਿਲਾਂ ਜਿਹਦੀ ਡੈਥ ਹੋਈ ਸੀ ਉਹਦੀ ਬੇਟੀ ਦਾ ਵਿਆਹ ਇਹਨੇ ਰੱਖਿਆ ਹੋਇਆ ਸੀਗਾ, ਜਿਹੜਾ ਇਹ ਖੋਖਰ ਕਲਾਂ ਦਾ ਬਿੰਦਰ ਸਿੰਘ ਸੀਗਾ। ਉਹਦੇ ਖਰਚੇ ਵਗੈਰਾ ਦੇ ਕਰਕੇ ਜਿਹੜਾ ਜੀ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਰਹਿੰਦਾ ਸੀਗਾ, ਜਿਹਦੇ ਕਰਕੇ ਉਹਨੇ ਇਹ ਖੁਦਕੁਸ਼ੀ ਜਿਹੜੀ ਹੈ ਜੀ ਉਹ ਕੀਤੀ ਦੱਸੀ ਦੀ ਹੈ। ਸੋ ਇਹ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਜੀ ਸਿੱਖ ਜਰਨੈਲ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਕੱਲ੍ਹ ਨੂੰ ਸਿੱਖ ਅਜਾਇਬ ਘਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਜੀ ਉੱਥੇ ਲਾਈਆਂ ਜਾਣਗੀਆਂ। ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਇਹ ਫੌਜੀ ਸਿੱਖ ਜਰਨੈਲ ਜਿਹੜੇ ਨੇ ਜੀ ਉਹਨਾਂ ਦੇ ਰੋਲ ਨੂੰ ਉਭਾਰਨ ਦੇ ਵਾਸਤੇ ਔਰ ਜਿਹੜਾ ਨਵੀਂ ਪੀੜ੍ਹੀ ਜਿਹੜੀ ਹੈ ਜੀ ਉਹਨੂੰ ਇਹਨਾਂ ਦੇ ਬਾਰੇ ਦੱਸਣ ਦੇ ਵਾਸਤੇ ਜਿਹੜੇ ਸਿੱਖ ਅਜਾਇਬ ਘਰ ਹੈ ਇਹਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਜੀ ਉਹ ਸਥਾਪਿਤ ਕੀਤੀਆਂ ਜਾਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਦਾ ਬਕਾਇਦਾ ਤੌਰ ਦੇ ਉੱਤੇ ਪ੍ਰੋਗਰਾਮ ਜਿਹੜਾ ਜੀ ਉਹ ਦੱਸਿਆ ਗਿਆ ਔਰ ਇਹ ਕਿਹਾ ਗਿਆ ਜੀ ਕਿ ਇਹ ਜਿਹੜੀਆਂ ਇੱਥੇ ਤਸਵੀਰਾਂ ਜਿਹੜੀਆਂ ਨੇ ਉਹ ਲਾਈਆਂ ਜਾਣੀਆਂ ਨੇ। ਇਹਦੇ ਵਿੱਚ ਇੱਕ ਤਾਂ ਜਿਹੜੇ ਜੀ ਮਾਰਸ਼ਲ ਜਿਨ੍ਹਾਂ ਦੀ ਪਿਛਲੇ ਦਿਨੀ ਦੇਹਾਂਤ ਹੋਇਆ ਸੀ ਅਰਜਨ ਸਿੰਘ ਉਹ ਸ਼ਾਮਲ ਨੇ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਸ਼ਾਮਲ ਨੇ ਤੇ ਜਗਜੀਤ ਸਿੰਘ ਅਰੋੜਾ ਹੋਰੀ ਲੈਫਟੀਨੈਂਟ ਜਨਰਲ ਜਿਹੜੇ ਜੀ ਉਹ ਸ਼ਾਮਲ ਨੇ। 1965 ਦੀ ਜੰਗ ਦੇ ਵੇਲੇ ਜਨਰਲ ਹਰਬਖਸ਼ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਬੜੀ ਸੂਝ-ਬੂਝ ਦੇ ਨਾਲ ਜੰਗ ਲੜੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੂਝ-ਬੂਝ ਕਰਕੇ ਇਹ ਜੰਗ ਜਿਹੜੀ ਸੀ ਉਹ ਜਿੱਤੀ ਗਈ ਸੀ ਔਰ ਇਹ ਕਿਹਾ ਗਿਆ ਕਿ ਉਹਨੂੰ ਬਹੁਤ ਲੰਮੇ ਸਮੇਂ ਲਈ ਯਾਦ ਰੱਖਿਆ ਜਾਊਗਾ। 71 ਦੀ ਜੰਗ ਦੇ ਸਮੇਂ ਫੌਜੀ ਜਰਨੈਲ ਜਗਜੀਤ ਸਿੰਘ ਅਰੋੜਾ ਹੋਰਾਂ ਦਾ ਬਹੁਤ ਅਹਿਮ ਯੋਗਦਾਨ ਰਿਹਾ, ਜਿਨ੍ਹਾਂ ਦੇ ਮੂਹਰੇ ਪਾਕਿਸਤਾਨ ਦੀਆਂ ਫੌਜਾਂ ਨੂੰ ਹਥਿਆਰ ਜਿਹੜਾ ਜੀ ਸੁੱਟਣ ਲਈ ਮਜਬੂਰ ਹੋਣਾ ਪਿਆ ਸੀਗਾ। ਔਰ ਜੰਗੀ ਨਾਇਕ ਏਅਰ ਮਾਰਸ਼ਲ ਅਰਜਨ ਸਿੰਘ ਹੋਰੀ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ 5 ਸਟਾਰ ਵਾਲੇ ਜਿਹੜਾ ਹਾਸਲ ਮਾਣ ਪ੍ਰਾਪਤ ਹੈ ਜੀ, ਉਹਨਾਂ ਨੇ 1965 ਦੀ ਜੰਗ ਦੇ ਵੇਲੇ ਭਾਰਤੀ ਹਵਾਈ ਫੌਜ ਦੀ ਅਗਵਾਈ ਕਰਕੇ ਪਾਕਿਸਤਾਨ ਨੂੰ ਜਿਹੜਾ ਕਰਾਰਾ ਜਵਾਬ ਦਿੱਤਾ ਸੀਗਾ। ਇਹਨਾਂ ਤਿੰਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਭਲਕੇ ਜਿਹੜਾ ਜੀ ਇੱਥੇ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਜੀ ਉਹ ਸੁਸ਼ੋਭਿਤ ਕੀਤੀਆਂ ਜਾਣਗੀਆਂ। ਇੱਕੋ ਸਮੇਂ ਦੇ ਉੱਤੇ 3 ਸਿੱਖ ਜਰਨੈਲਾਂ ਦੀਆਂ ਜਿਹੜੀਆਂ ਜੀ ਉਹ ਤਸਵੀਰਾਂ ਲੱਗਣੀਆਂ। ਇੱਕ ਕਿਸਮ ਦੇ ਨਾਲ ਇਹ ਵੀ ਅਹਿਮ ਪ੍ਰਾਪਤੀ ਜਿਹੜੀ ਹੈ ਜੀ ਕਿ ਇੱਕੋ ਸਮੇਂ ਦੇ ਉੱਤੇ ਜਿਹੜੀਆਂ ਉਹ ਲੱਗ ਰਹੀਆਂ ਨੇ ਔਰ ਤਿੰਨੇ ਦੇ ਤਿੰਨੇ ਜਿਹੜੇ ਨੇ ਉਹ ਸਿੱਖ ਨੇ ਔਰ ਉਹਨਾਂ ਦਾ ਲੋਹਾ ਜਿਹੜਾ ਜੀ ਉਹ ਪੂਰਾ ਨਾ ਸਿਰਫ ਪੂਰਾ ਮੁਲਕ ਬਲਕਿ ਦੁਨੀਆ ਦੇ ਵਿੱਚ ਜਿਹੜੀਆਂ ਫੌਜ ਦੇ ਨਾਲ ਸੰਬੰਧਿਤ ਲੋਕ ਨੇ ਉਹ ਇਹਨਾਂ ਦੀਆਂ ਨੀਤੀਆਂ ਦਾ ਲੋਹਾ ਜਿਹੜਾ ਜੀ ਉਹ ਮੰਨਦੇ ਨੇ। ਅਹਿਮਦਾਬਾਦ ਦੇ ਵਿੱਚ ਇੱਕ ਵਾਰੀ ਫੇਰ ਬੱਚਿਆਂ ਨੂੰ ਲੈ ਕੇ ਜਿਹੜੀ ਹੈ ਜੀ ਇੱਕ ਵੱਡੀ ਘਟਨਾ ਵਾਪਰੀ ਹੈ। ਗੁਜਰਾਤ ਸਰਕਾਰ ਜਿਹੜੀ ਹੈ ਜੀ ਉਹਨੇ ਤੱਤਪੜਤੀ ਹੁਣ ਇਹਦੇ ਜਾਂਚ ਦੇ ਆਦੇਸ਼ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਅਸਲ ਦੇ ਵਿੱਚ ਸਿਵਲ ਹਸਪੀਟਲ ਅਹਿਮਦਾਬਾਦ ਦੇ ਵਿੱਚ 36 ਘੰਟਿਆਂ ਦੇ ਵਿੱਚ 11 ਨਵੇਂ ਜੰਮੇ ਬੱਚਿਆਂ ਦੀ ਜਿਹੜੀ ਮੌਤ ਹੈ ਉਹ ਵਾਦ-ਵਿਵਾਦ ਦਾ ਕਾਰਨ ਜਿਹੜਾ ਜੀ ਇੱਥੇ ਬਣੀ ਹੈ। ਸਰਕਾਰ ਨੇ ਡਿਪਟੀ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਜਿਹੜੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਮੌਤਾਂ ਦੀ ਜਾਂਚ ਕਰਨ ਦੇ ਵਾਸਤੇ ਕਮੇਟੀ ਕਾਇਮ ਜਿਹੜੀ ਆ ਉਹ ਕੀਤੀ ਆ। ਦੀਵਾਲੀ ਦੀ ਦੀਵਾਲੀ ਤੋਂ ਅਗਲੇ ਸ਼ੁੱਕਰਵਾਰ ਦੀ ਰਾਤ ਜਿਹੜੀ ਸੀ 24 ਘੰਟਿਆਂ ਦੇ ਵਿੱਚ 9 ਬੱਚਿਆਂ ਦੀ ਮੌਤ ਦੇ ਨਾਲ ਗੁਜਰਾਤ ਦੀਆਂ ਸਿਹਤ ਸੇਵਾਵਾਂ ਦੇ ਉੱਤੇ ਜਿਹੜਾ ਜੀ ਉਹ ਚਿੰਨ੍ਹ ਤਾਂ ਪਹਿਲਾਂ ਲੱਗਿਆ ਸੀਗਾ, ਬਾਅਦ ਦੇ ਵਿੱਚ 2 ਮੌਤਾਂ ਜਿਹੜੀਆਂ ਦੀ ਉਹ ਹੋਰ ਹੋ ਗਈਆਂ, ਜਿਹਨੇ ਐਕਚੁਅਲੀ ਇਹ ਮਾਮਲਾ ਜਿਹੜਾ ਜੀ ਉਹ ਕਾਫੀ ਭਖਾਤਾ ਕਿਉਂਕਿ ਗੁਜਰਾਤ ਦੇ ਵਿੱਚ ਇਸ ਵੇਲੇ ਚੋਣਾਂ ਦੇ ਕਰਕੇ ਸਰਗਰਮੀਆਂ ਨੇ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਮੌਕਾ ਮਿਲ ਗਿਆ ਗੁਜਰਾਤ ਮਾਡਲ ਦੇ ਉੱਤੇ ਜਿਹੜਾ ਜੀ ਉਹ ਕਿੰਤੂ ਪਰੰਤੂ ਕਰਨ ਦਾ। ਇਹ ਕਿਹਾ ਗਿਆ ਜੀ ਕਿ ਇਹਨਾਂ ਨੂੰ ਜਿਹੜੀਆਂ ਦੀ ਗੰਭੀਰ ਬਿਮਾਰੀਆਂ ਸਨ ਜੋ ਹਸਪਤਾਲ ਦੇ ਜਿਹੜੇ ਸੂਤਰ ਨੇ ਜਿੰਨੇ ਦੱਸਦੇ ਨੇ, ਕੁਝ ਸੂਤਰ ਇਹ ਵੀ ਦੱਸਦੇ ਨੇ ਕਿ ਪਿਛਲੇ 3 ਦਿਨਾਂ ਦੇ ਵਿੱਚ ਹਸਪਤਾਲ ਦੇ ਵਿੱਚ 18 ਬੱਚਿਆਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਚੁੱਕੀ ਹੋਈ ਹੈ। ਰੀਜ਼ਨ ਕੀ ਆ ਇਹ ਅਜੇ ਜਿਹੜੀ ਉਹ ਸਮਝ ਨਹੀਂ ਆ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਅਹਿਮਦਾਬਾਦ ਦੇ ਸਿਵਲ ਹਸਪੀਟਲ ਦੇ ਵਿੱਚ ਆਮ ਤੌਰ ਦੇ ਉੱਤੇ ਰੋਜ਼ 5 ਤੋਂ 6 ਬੱਚਿਆਂ ਦੀ ਮੌਤ ਜਿਹੜੀ ਉਹ ਹੁੰਦੀ ਹੈ। ਇਹਨਾਂ ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਦੇ ਬਾਰੇ
ਇਹ ਕਮੇਟੀ ਜਿਹੜੀ ਹੈ ਜੀ ਉਹੀ ਕੋਈ ਰਿਪੋਰਟ ਦੇ ਸਕੂਗੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੁਜਰਾਤ ਦੇ ਵਿੱਚ ਚੋਣਾਂ ਨੇ, ਇਸ ਕਰਕੇ ਜਦੋਂ ਚੋਣਾਂ ਹੁੰਦੀਆਂ ਨੇ ਫਿਰ ਕੋਈ ਵੀ ਜਿਹੜੀ ਚੀਜ਼ ਆ ਜੀ ਉਹਨੂੰ ਸਿਆਸਤ ਦੇ ਨਾਲ ਜੋੜਿਆ ਜਾਂਦਾ, ਔਰ ਜਿਹੜੀ ਵਿਰੋਧੀ ਧਿਰ ਉਹ ਇਸ ਗੁਜਰਾਤ ਮਾਡਲ ਦੇ ਉੱਤੇ ਕਿੰਤੂ ਪ੍ਰੰਤੂ ਵੱਡਾ ਜਿਹੜਾ ਜੀ ਉਹ ਉਠਾ ਰਹੀ ਹੈ ਕਿ ਇਹ ਅਣਗਹਿਲੀ ਦੇ ਕਰਕੇ ਮੌਤਾਂ ਹੋਈਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਬੱਚਿਆਂ ਦੀਆਂ ਮੌਤਾਂ ਹੋਈਆਂ ਸੀ, ਜਿੱਥੇ ਆਕਸੀਜਨ ਜਿਹੜੀ ਸੀ ਉਹ ਘੱਟ ਗਈ ਸੀ ਜਾਂ ਉਹ ਲਿਆਂਦੀ ਨਹੀਂ ਸੀ ਗਈ, ਉਦੋਂ ਵੀ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਸੀ, ਜਿੱਥੇ ਬੀਜੇਪੀ ਦੀ ਸਰਕਾਰ ਹੈ ਤੇ ਬੀਜੇਪੀ ਨਿਰੰਤਰ ਜਿਹੜਾ ਜੀ ਉਹ ਇੱਥੇ ਰਾਜ ਕਰ ਰਹੀ ਹੈ ਗੁਜਰਾਤ ਦੇ ਵਿੱਚ। ਔਰ ਇਸ ਵਾਰੀ ਉਹਦੀ ਸਥਿਤੀ ਜਿਹੜੀ ਹੈ ਜੀ ਉਹ ਕਾਫੀ ਡਾਵਾਂਡੋਲ ਦਿਸ ਰਹੀ ਹੈ, ਔਰ ਇਦਾਂ ਦੀ ਜਿਹੜੀ ਖਬਰ ਉਸ ਮੌਕੇ ਦੇ ਉੱਤੇ ਆਉਣੀ ਦੱਸਦੇ ਇਹਦੇ ਨਾਲ ਉਹਦੀ ਜਿਹੜੀ ਮਕਬੂਲੀਅਤ ਆ ਉਹਦੇ ਉੱਤੇ ਫਰਕ ਤਾਂ ਪਊਗਾ ਜੀ। ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਇੱਕ ਮੁੱਦਾ ਚਰਚਿਤ ਹੈ ਜੀ, ਜਿਹੜਾ 800 ਸਕੂਲਾਂ ਨੂੰ ਬੰਦ ਕਰਨਾ ਜਾਂ ਉਹਨਾਂ ਨੂੰ ਮਰਦ ਜਿਹੜਾ ਜੀ ਉਹ ਕਰਨਾ। ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ 10 ਤੇ ਹੁਣ 20 ਜਿਹੜੇ ਸਟੂਡੈਂਟ ਵਾਲੇ ਸਕੂਲ ਨੇ ਉਹਨਾਂ ਦੇ ਬੰਦ ਕਰਨ ਦੇ ਜਿਹੜਾ ਫੈਸਲਾ ਹੈ, ਇਹਦਾ ਸੂਬੇ ਭਰ ਦੇ ਵਿੱਚ ਵਿਰੋਧ ਹੋ ਰਿਹਾ, ਜਿੱਥੇ ਅਧਿਆਪਕ ਜਥੇਬੰਦੀਆਂ ਜਿਹੜੀਆਂ ਨੇ ਜੀ ਉਹ ਦੂਰ ਦਰਾਡੇ ਹੋਣ ਵਾਲੀਆਂ ਬਦਲੀਆਂ ਦੇ ਖਦਸ਼ੇ ਤੇ ਪਿੰਡਾਂ ਵਾਲੇ ਲੋਕ ਆਪਣੇ ਪਿੰਡ ਦੀ ਸੰਸਥਾ ਚਲੀ ਜਾਣ ਕਰਕੇ ਇਹਦਾ ਜਿਹੜਾ ਜੀ ਉਹ ਵਿਰੋਧ ਕਰ ਰਹੇ ਨੇ। ਪਰ ਸਰਕਾਰ ਜਿਹੜੀ ਹੈ ਜੀ ਉਹ ਆਪਣੇ ਫੈਸਲੇ ਦੇ ਉੱਤੇ ਅਜੇ ਜਿਉਂ ਦੀ ਤਿਉਂ ਜਿਹੜੀ ਆ ਉਹ ਕਾਇਮ ਹੈ। ਸਰਕਾਰ ਜਿਹੜੀ ਉਹ ਕਹਿੰਦੀ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ। ਬੇਸ਼ੱਕ ਜਿਹੜੀਆਂ ਪ੍ਰਾਇਮਰੀ ਦੀਆਂ ਕਲਾਸਾਂ ਨੇ ਉਹ ਲਾਉਣ ਦੀ ਜਿਹੜਾ ਇਹ ਕਿਹਾ ਗਿਆ ਕਿ ਜੇ ਉਹਦੇ ਵਿੱਚ ਬੱਚੇ ਹੁੰਦੇ ਨੇ ਤੇ ਫਿਰ ਉਹ ਸਕੂਲ ਬਚਾਏ ਜਾ ਸਕਦੇ ਆ। ਪੰਚਾਇਤਾਂ ਜਿਹੜੀਆਂ ਦੀ ਇਹ ਵੀ ਇਸ਼ੂ ਉਠਾ ਰਹੀਆਂ ਨੇ ਕਿ ਜਦੋਂ ਠੇਕੇ ਬੰਦ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਮਤੇ ਪਾ ਕੇ ਭੇਜਦੇ ਨੇ, ਪਰ ਕਦੇ ਉਹਨਾਂ ਦੇ ਉੱਤੇ ਗੌਰ ਨਹੀਂ ਕੀਤਾ ਜਾਂਦਾ ਤੇ ਸਕੂਲਾਂ ਨੂੰ ਬੰਦ ਕਰਨ ਦੇ ਵਾਸਤੇ ਪੰਚਾਇਤਾਂ ਨੂੰ ਪੁੱਛਿਆ ਤੱਕ ਵੀ ਜਿਹੜਾ ਜੀ ਉਹ ਨਹੀਂ ਗਿਆ। 1728 ਪ੍ਰਾਇਮਰੀ ਸਕੂਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚੋਂ 4 ਦੇ ਵਿੱਚ ਇੱਕ ਵੀ ਸਟੂਡੈਂਟ ਨਾ ਹੋਣ ਦੇ ਬਾਵਜੂਦ ਇੱਕ ਟੀਚਰ ਜਿਹੜਾ ਜੀ ਉਹ ਤਾਇਨਾਤ ਰਿਹਾ। ਬਾਕੀ ਸਕੂਲਾਂ 'ਚ 124 ਤੋਂ ਲੈ ਕੇ 270 ਤੱਕ ਵਿਦਿਆਰਥੀ ਹੋਣ ਦੇ ਬਾਵਜੂਦ ਇੱਕ ਅਧਿਆਪਕ ਨੇ ਜਿਹੜੇ ਸੀਗੇ ਇੱਥੇ ਐਜੂਕੇਸ਼ਨ ਦਿੱਤੀ। ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਹੈ ਭਗਤ ਕਲੋਨੀ ਦੇ 270 ਸਟੂਡੈਂਟ ਦੀ ਜ਼ਿੰਮੇਵਾਰੀ ਇੱਕ ਟੀਚਰ ਦੇ ਕੋਲੇ ਰਹੀ। ਸਵਾਲ ਇਹ ਉੱਠ ਰਿਹਾ ਕਿ ਇਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੀਤਾ ਗਿਆ, ਜਿੱਥੇ ਕੋਈ ਸਟੂਡੈਂਟ ਨਹੀਂ ਉੱਥੇ ਵੀ ਇੱਕ ਟੀਚਰ ਤੇ ਜਿੱਥੇ 250 ਦੇ ਕਰੀਬ ਬੱਚੇ ਨੇ ਜੀ ਉੱਥੇ ਵੀ ਇੱਕੋ ਟੀਚਰ। ਭਾਵ ਕਿ ਕਿਤੇ ਨਾ ਕਿਤੇ ਜਿਹੜਾ ਸਵਾਲੀਆ ਚਿੰਨ੍ਹ ਜੀ ਉਹ ਸਿਸਟਮ ਦੇ ਉੱਤੇ ਹੈ ਕਿ ਜਿਹੜਾ ਸਿਸਟਮ ਹੈ, ਜਿਹੜਾ ਢਾਂਚਾ ਆ, ਜਦੋਂ ਉਹਨੂੰ ਦਰੁਸਤ ਨਹੀਂ ਕੀਤਾ ਗਿਆ, ਉਹਨੂੰ ਦਰੁਸਤ ਕਰਨ ਦੀ ਬਜਾਏ ਕੀਤਾ ਕੀ ਜਾ ਰਿਹਾ ਜੀ ਕਿ ਸਕੂਲ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਣ ਜਾਂ ਫਿਰ ਉਹਨਾਂ ਨੂੰ ਜਿਹੜਾ ਮਰਜ ਕਰ ਦਿੱਤਾ ਜਾਵੇ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਿੱਥੇ ਗਿਣਤੀ ਘੱਟ ਹੈ ਉੱਥੇ ਜਵਾਬਦੇਹੀ ਜਿਹੜੀ ਹੈ ਜੀ ਉਹ ਟੀਚਰਾਂ ਦੀ ਬਣਾਈ ਜਾਂਦੀ, ਉੱਥੋਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੀ ਜਵਾਬਦੇਹੀ ਬਣਾਈ ਜਾਂਦੀ ਕਿ ਕੀ ਰੀਜ਼ਨ ਹੈ ਕਿ ਉੱਥੋਂ ਦੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਜੀ ਉਹ ਕਿਉਂ ਨਹੀਂ ਆ ਰਹੇ। ਮੈਂ ਬੜੀ ਵਾਰੀ ਜਿਹੜੀ ਗੱਲ ਇਹ ਕੀਤੀ ਹੈ ਜੀ ਕਿ ਨਾ ਤਾਂ ਪਾਪੂਲੇਸ਼ਨ ਘਟੀ ਹੈ ਨਾ ਬੱਚੇ ਘਟੇ ਆ। ਹਰ ਜਿਹੜਾ ਬੰਦਾ ਜੀ ਉਹ ਕਿਉਂ ਸੋਚਦਾ ਕਿ ਉਹ ਰੰਗ ਬਰੰਗੀ ਜਿਹੜੀ ਵਰਦੀ ਪਾ ਕੇ ਉਹਦਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਨਾ ਪੜ੍ਹੇ, ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜਾ ਜੀ ਉਹ ਜਾਵੇ। ਸ਼ਾਇਦ ਕਿਤੇ ਨਾ ਕਿਤੇ ਉਹਦੇ ਦਿਮਾਗ 'ਤੇ ਇਹ ਗੱਲ ਬਹਿ ਗਈ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਦਾ ਸਟੈਂਡਰਡ ਜਿਹੜਾ ਜੀ ਉਹ ਨਹੀਂ ਰਹਿ ਗਿਆ। ਉਹ ਸਟੈਂਡਰਡ ਦੇ ਪਿੱਛੇ ਭੱਜ ਕੇ ਜਿਹੜਾ ਜੀ ਇਹਨਾਂ ਸਕੂਲਾਂ ਤੋਂ ਦੂਰ ਹੋ ਗਿਆ। ਉਹਨੂੰ ਨੇੜੇ ਕਿਵੇਂ ਕੀਤਾ ਜਾਵੇ ਇਹਦੇ ਸੰਬੰਧੀ ਜਿਹੜਾ ਸੀਗਾ ਜੀ ਕੁਛ ਨਹੀਂ ਕੀਤਾ ਗਿਆ। ਔਰ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਢਾਹ ਹੈ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਲੈਂਗੁਏਜ ਨੂੰ ਲੱਗਣੀ ਹੈ, ਕਿਉਂਕਿ ਪੰਜਾਬੀ ਪੜ੍ਹਾਉਣ ਵਾਲੇ ਇਹੀ ਸਕੂਲ ਨੇ। ਤੇ ਜੇ ਪੰਜਾਬੀ ਦੀ ਗੱਲ ਚੱਲਦੀ ਹੈ ਜੀ ਤਾਂ ਇਹ ਵੀ ਸੀ ਕਿ ਕੱਲ੍ਹ ਇੱਥੇ ਪਟਿਆਲੇ ਦੇ ਵਿੱਚ ਭਾਸ਼ਾ ਵਿਭਾਗ ਦੇ ਵਿੱਚ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਇੱਕ ਅਹਿਮ ਮੀਟਿੰਗ ਜਿਹੜੀ ਦੀ ਉਹ ਕੀਤੀ। ਇਹਦੇ ਵਿੱਚ 5 ਮਤੇ ਜਿਹੜੇ ਸੀਗੇ ਜੀ ਉਹ ਪਾਸ ਕੀਤੇ ਗਏ। ਇਹਦੇ ਵਿੱਚ ਜਿਹੜਾ ਜੀ ਮਤੇ ਜਿਹੜੇ ਪਾਏ ਗਏ ਉਹਦੇ ਵਿੱਚ ਭਾਰਤ ਦੀ ਸਾਰੀ ਸਿੱਖਿਆ ਦਾ ਮਾਧਿਅਮ ਭਾਰਤ ਦੇ ਰਾਜਾਂ ਦੀਆਂ ਜਿਹੜੀਆਂ ਲੋਕਲ ਲੈਂਗੁਏਜ ਨੇ, ਮਾਤ ਭਾਸ਼ਾਵਾਂ ਨੇ, ਉਹਨਾਂ ਨੂੰ ਬਣਾਉਣਾ। ਨੌਕਰੀਆਂ ਦੇ ਵਾਸਤੇ ਜਿਹੜੇ ਟੈਸਟ ਲਏ ਜਾਂਦੇ ਨੇ ਉਹ ਅੰਗਰੇਜ਼ੀ ਦੀ ਬਜਾਏ ਜਿਹੜੇ ਲੋਕਲ ਲੈਂਗੁਏਜ ਦੇ ਵਿੱਚ ਮਾਤ ਭਾਸ਼ਾ ਦੇ ਵਿੱਚ ਲੈਣੇ। ਪੰਜਾਬ ਦੇ ਜਿੰਨੇ ਬੋਰਡ ਨੇ ਉਹਨਾਂ ਦੇ ਉੱਤੇ ਪੰਜਾਬੀ ਉੱਪਰ ਲਿਖੀ ਗਈ ਬਾਰੇ ਮਤੇ ਜਿਹੜੇ ਸੀਗੇ ਜੀ ਉਹ ਪਾਸ ਕੀਤੇ ਗਏ। ਔਰ ਇਹ ਵੀ ਇਹਦੇ ਵਿੱਚ ਮਤਾ ਜਿਹੜਾ ਜੀ ਪਾਇਆ ਗਿਆ ਕਿ ਜਦੋਂ ਹੁਣ ਜਿਹੜੀ ਕੰਪਨੀ ਹੈ ਉਹਨੇ ਆਪਣੀ ਗਲਤੀ ਮੰਨ ਲਈ ਆ ਕਿ ਉਹਦੀ ਗਲਤੀ ਦੀ ਸਾਈਨ ਬੋਰਡ ਚੇਂਜ ਕੀਤੇ ਜਾ ਰਹੇ ਨੇ, ਤਾਂ ਫਿਰ ਜਿਹੜਾ ਇਹਨਾਂ ਕੇਸ ਕੀਤੇ ਗਏ ਸੀਗੇ
ਭਾਸ਼ਾ ਦੇ ਹੱਕ ਦੇ ਵਿੱਚ ਬੋਲਣ ਵਾਲੇ ਜਾਂ ਕਾਲ ਖਪੋਤਣ ਵਾਲੇ ਉਹਨਾਂ ਤੋਂ ਕੇਸ ਜਿਹੜੇ ਆ ਉਹ ਵਾਪਸ ਲਏ ਜਾਣ। ਡਾਕਟਰ ਗਾਂਧੀ ਹੋਰਾਂ ਨੇ ਜਿਹੜੇ ਸੀਗੇ ਜੀ ਇਹ ਮਤੇ ਖੁਦ ਉਹਨਾਂ ਨੇ ਇੱਕ ਭਾਵਕ ਤਕਰੀਰ ਜਿਹੜੀ ਸੀ ਉਹ ਪੰਜਾਬੀ ਬੋਲੀ ਨੂੰ ਲੈ ਕੇ ਕੀਤੀ, ਪਰ ਕੁਝ ਸਵਾਲੀਆ ਚਿੰਨ੍ਹ ਜਿਹੜੇ ਜੀ ਇਹ ਜ਼ਰੂਰ ਲੱਗ ਗਏ ਕਿ ਇਸ ਮੀਟਿੰਗ ਦੇ ਵਿੱਚ ਇੱਕ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਸੀਗੀਆਂ ਉਹ ਪਾਸੇ ਰਹੀਆਂ, ਬਾਕੀ ਸ਼ਾਇਦ ਇਸ ਕਰਕੇ ਕਿ ਇਹਨੂੰ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਆ ਜੀ ਉਹਨਾਂ ਨੇ ਰੱਖਿਆ ਹੋਇਆ, ਹਾਲਾਂਕਿ ਉਹਨਾਂ ਨੇ ਬੋਲੀ ਦੇ ਵਾਸਤੇ ਇਹ ਗੱਲ ਰੱਖੀ ਸੀ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ, ਬਾਕੀ ਵੀ ਸਿਆਸੀ ਪਾਰਟੀਆਂ ਨੂੰ ਨਹੀਂ ਹੋਈਆਂ। ਦੂਸਰੀ ਗੱਲ ਕਿ ਜਿਹੜੇ ਪੰਜਾਬੀ ਲੇਖਕ ਨੇ, ਪ੍ਰਸਿੱਧ ਪੰਜਾਬੀ ਲੇਖਕ ਡਾਕਟਰ ਦਲੀਪ ਕੌਰ ਟਿਵਾਣਾ ਹੋਰੀ ਇੱਥੇ ਜ਼ਰੂਰ ਹਾਜ਼ਰ ਸਨ ਜੀ, ਉਹਨਾਂ ਤੋਂ ਬਿਨਾਂ ਕੋਈ ਹੋਰ ਨਾਮਵਰ ਜਾਂ ਵੱਡੇ ਜਿਹੜੇ ਲੇਖਕ ਕਹਾਉਂਦੇ ਨੇ ਆਪਣੇ ਆਪ ਨੂੰ, ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਪਿਛਲੇ ਦਿਨਾਂ ਤੋਂ ਜਿੰਨਾ ਇਹਦਾ ਜਿਹੜਾ ਦੀ ਚਰਚਾ ਚੱਲ ਰਿਹਾ ਪੰਜਾਬੀ ਇਹਦੇ ਸਾਈਨ ਬੋਰਡ ਨੂੰ ਲੈ ਕੇ, ਪੰਜਾਬੀ ਭਾਸ਼ਾ ਦਾ, ਇਹਦੇ ਵਿੱਚ ਕੋਈ ਜਿਹੜਾ ਸਿੰਗਰ ਆ ਜੀ ਪੰਜਾਬੀ ਦਾ ਗਾਇਕ ਆ ਜਿਹੜਾ ਉਹਦਾ ਵੀ ਨਾਂ ਬੋਲਣਾ ਇਹ ਵੀ ਜਿਹੜਾ ਜੀ ਸਵਾਲੀਆ ਚਿੰਨ੍ਹ ਜ਼ਰੂਰ ਖੜੇ ਕਰ ਰਿਹਾ। ਪਰ ਡਾਕਟਰ ਗਾਂਧੀ ਹੋਰਾਂ ਦੀ ਇਹ ਕੋਸ਼ਿਸ਼ ਜਿਹੜੀ ਸੀਗੀ ਜੀ ਉਹ ਇੱਕ ਚੰਗੀ ਕੋਸ਼ਿਸ਼ ਹੈ, ਜੇ ਉਹ ਅੱਗੋਂ ਇਹਦਾ ਜਿਹੜਾ ਜੀ ਝੰਡਾ ਚੁੱਕੀ ਰੱਖਣ ਤਾਂ ਮੇਰਾ ਖਿਆਲ ਕਾਫੀ ਜਿਹੜੀ ਹੈ ਜੀ ਉਹ ਹੈਲਪ ਹੋ ਸਕਦੀ ਹੈ ਉਹਨਾਂ ਦੇ ਨਾਲ। ਚਲੋ ਨੇਤਾ ਨਾ ਜੁੜਨ, ਸਿੰਗਰ ਨਾ ਜੁੜਨ, ਵੱਡੇ ਲੇਖਕ ਨਾ ਜੁੜਨ, ਪੰਜਾਬੀ ਪ੍ਰੇਮੀ ਤਾਂ ਇੱਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਇਕੱਠੇ ਹੋ ਸਕਦੇ ਆ ਜੇ ਉਹ ਅਜਿਹੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਇਹਨਾਂ ਨੂੰ ਨਿਰੰਤਰ ਜਾਰੀ ਰੱਖਣ, ਕਿਉਂਕਿ ਕਿਸੇ ਨਾ ਕਿਸੇ ਨੂੰ ਅੱਗੇ ਜਿਹੜਾ ਜੀ ਉਹ ਲੱਗ ਕੇ ਇਹ ਕਮਾਂਡ ਜਿਹੜੀ ਆ ਉਹ ਸੰਭਾਲਣੀ ਪੈਣੀ ਸੀ। ਕਿਉਂਕਿ ਜੇ ਆਪਾਂ ਇੱਥੋਂ ਦੀ ਗੱਲ ਕਰੀਏ ਮੀਡੀਆ ਵਗੈਰਾ ਦੀ, ਤਾਂ ਉਹਨਾਂ ਨੇ ਜਿਹੜੇ ਤਰੀਕੇ ਨਾਲ ਪਿਛਲੇ ਦਿਨੀ ਪ੍ਰਚਾਰਿਆ, ਇੱਕ ਅੰਗਰੇਜ਼ੀ ਅਖਬਾਰ ਨੇ ਤਾਂ ਕਾਲ ਕਪੂਤਣ ਵਾਲਿਆਂ ਨੂੰ ਇੱਥੋਂ ਤੱਕ ਲਿਖਤਾ ਕਿ ਇਹ ਰੈਡੀਕਲ ਸਿੱਖ ਸਨ ਜੀ ਜਿਨ੍ਹਾਂ ਨੇ ਇਹ ਕਾਰਵਾਈ ਪਾਈ, ਭਾਵ ਕਿ ਇਹਨੂੰ ਟਰਨ ਹੋਰ ਦਾ ਹੋਰ ਦੇਣ ਦੀ ਕੋਸ਼ਿਸ਼ ਸੀਗੀ। ਡਾਕਟਰ ਗਾਂਧੀ ਹੋਰਾਂ ਦੇ ਵੱਲੋਂ ਇਹ ਕੀਤੀ ਗਈ ਕੋਸ਼ਿਸ਼ ਜਿਹੜੀ ਹੈ ਜੀ ਉਹ ਸ਼ਲਾਘਾਯੋਗ ਹੈ। ਇੱਥੋਂ ਦੇ ਐਜੂਕੇਸ਼ਨ ਸਿਸਟਮ ਦੀ ਆਪਾਂ ਕਹਾਣੀ ਜਿਹੜੀ ਹੈ ਜੀ ਉਹ ਪਾਈ ਹੈ, ਤੇ ਹੈਲਥ ਦੀ ਵੀ ਫਿਰ ਪੈ ਜਾਣੀ ਚਾਹੀਦੀ ਹੈ, ਕਿਉਂਕਿ ਇੱਥੇ ਇੱਕ ਤਾਂ ਡੇਂਗੂ ਦਾ ਬਹੁਤ ਵੱਡਾ ਜਿਹੜਾ ਜੀ ਉਹ ਪ੍ਰਕੋਪ ਹੈ, ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਡੇਂਗੂ ਇਸ ਵੇਲੇ ਸਭ ਤੋਂ ਵੱਧ ਜਿਹੜਾ ਜੀ ਉਹ ਫੈਲਿਆ ਹੋਇਆ। ਤੋ ਜਿਹੜੀ ਸਮੇਂ ਸਿਰ ਫੌਗਿੰਗ ਜਿਹੜੀ ਕੀਤੀ ਜਾਂਦੀ ਉਹ ਨਾ ਕੀਤੀ ਜਾਣੀ, ਦਵਾਈ ਦਾ ਜਿਹੜਾ ਛਿੜਕਾਅ ਹੁੰਦਾ ਧੂਏ ਵਾਲੀ ਦਵਾਈ, ਉਹ ਇੱਕ ਕਾਰਨ ਜਿਹੜਾ ਜੀ ਉਹ ਹੈ। ਵਾਤਾਵਰਨ ਜਿਸ ਕਿਸਮ ਦੇ ਨਾਲ ਪਲੀਟ ਹੋ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਜਨਮ ਲੈ ਰਹੀਆਂ ਨੇ ਜਿਹਦੇ ਵਿੱਚ ਖਤਰਨਾਕ ਮੱਛਰ ਕਿਹਾ ਜਾ ਸਕਦਾ। ਸੋ ਇਹਦੀ ਵਜ੍ਹਾ ਕਰਕੇ ਜਿਹੜਾ ਜੀ ਇਸ ਵੇਲੇ ਮੈਡੀਕਲ ਸਿਸਟਮ ਜਿਹੜਾ ਜੀ ਉਹ ਹਿੱਲਿਆ ਹੋਇਆ। ਪਰ ਜਿਹੜੇ ਮੈਡੀਕਲ ਸਿਸਟਮ ਦੀ ਗੱਲ ਮੈਂ ਤੁਹਾਨੂੰ ਦੱਸਣੀ ਹੈ ਉਹ ਬੜੀ ਜਿਹੜੀ ਜੀ ਉਹ ਦੁੱਖ ਵਾਲੀ ਗੱਲ ਹੈ ਕਿ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਜਿਹੜੀ ਸੀ, ਘਰ ਦੇ ਪਰਿਵਾਰ ਦੇ ਮੁਖੀ ਦੀ ਜਿਹੜੀ ਜੀ ਉਹ ਮੌਤ ਹੋ ਜਾਣ ਤੋਂ ਬਾਅਦ ਉਹਦੀਆਂ ਆਖਰੀ ਰਸਮਾਂ ਜਿਹੜੀਆਂ ਜੀ ਉਹ ਪੂਰੀਆਂ ਨਹੀਂ ਕਰ ਸਕਿਆ ਪਰਿਵਾਰ। ਕਿਉਂ ਨਹੀਂ ਕਰ ਸਕਿਆ ਜੀ? ਕਿ ਸਿਵਲ ਹਸਪਤਾਲ ਦੇ ਫਰੀਜ਼ਰ ਦੇ ਵਿੱਚ ਡੈਡ ਬੋਡੀ ਜਿਹੜੀ ਸੀਗੀ ਉਹ ਰੱਖੀ ਗਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ। ਇਹ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਇਹ ਪ੍ਰਸਿੱਧ ਟਰਾਂਸਪੋਰਟਰ ਸਨ ਜੀ, ਇਸ ਏਰੀਏ ਦੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਧੀ ਪੁੱਤ ਖਾਸ ਤੌਰ ਤੇ ਉਹ ਕੈਨੇਡਾ ਦੇ ਵਿੱਚ ਨੇ ਜੀ, ਔਰ ਉਹਨਾਂ ਨੇ ਉੱਥੋਂ ਆਉਣਾ ਸੀਗਾ ਤੇ ਜਿਹੜੇ ਮਾਨਸਾ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਫਰੀਜ਼ਰ ਆ ਜੀ ਉਹਦੇ ਵਿੱਚ ਇਹ ਡੈਡ ਬੋਡੀ ਰੱਖ ਦਿੱਤੀ ਗਈ। ਅੰਤਮ ਸੰਸਕਾਰ ਜਿਹੜਾ ਜੀ ਉਹ 28 ਤਰੀਕ ਨੂੰ ਹੋਣਾ ਸੀਗਾ। ਜਦੋਂ ਇਸ ਪਰਿਵਾਰ ਦੇ ਮੈਂਬਰਾਂ ਨੇ ਆ ਕੇ ਇਹ ਡੈਡ ਬੋਡੀ ਦੇਖੀ ਤੇ ਉਹਨਾਂ ਦੇ ਜਿਹੜੇ ਜੀ ਉਹ ਹੋਸ਼ ਉੱਡ ਗਏ ਕਿ ਫਰੀਜ਼ਰ ਜਿਹੜਾ ਸੀਗਾ ਉਹ ਖਰਾਬ ਸੀਗਾ। ਫਰੀਜ਼ਰ ਖਰਾਬ ਹੋਣ ਕਰਕੇ ਉਹਦੇ ਵਿੱਚ ਡੈਡ ਬੋਡੀ ਜਿਹੜੀ ਸੀਗੀ ਉਹ ਫੁੱਲ ਗਈ ਔਰ ਬਹੁਤ ਬੁਰੇ ਜਿਹੜੇ ਜੀ ਹਾਲਾਤਾਂ ਦੇ ਵਿੱਚ ਚਲੇ ਗਈ। ਜਿਹੜੀਆਂ ਅੰਤਮ ਰਸਮਾਂ ਜਿਹੜੀਆਂ ਰਿਚੁਅਲਸ ਜਿਹੜੀਆਂ ਕਰਨੀਆਂ ਹੁੰਦੀਆਂ ਨੇ ਉਹ ਨਹੀਂ ਕੀਤੀਆਂ ਜਾ ਸਕੀਆਂ ਕਿਉਂਕਿ ਉਹ ਬੋਡੀ ਫੁੱਲਣ ਹੋਣ ਕਰਕੇ ਜੀ ਉਹ ਸਮੈਲ ਮਾਰਨ ਲੱਗ ਗਈ। ਉਹਨਾਂ ਦਾ ਜਿਹੜਾ ਚਿਹਰਾ ਸੀਗਾ ਜੀ ਉਹ ਵੀ ਬੇਪਛਾਣਾ ਹੋ ਗਿਆ ਤੇ 5-7 ਮਿੰਟ ਦੇ ਵਿੱਚ ਹੀ ਦਵਾ-ਦਵ ਜਿਹੜਾ ਸੀਗਾ ਜੀ ਉਹ ਇਸ ਪਰਿਵਾਰ ਨੂੰ ਲਿਜਾ ਕੇ ਉਹਦਾ ਅੰਤਮ ਸੰਸਕਾਰ, ਕਿਉਂਕਿ ਮੈਡੀਕਲੀ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਜੀ ਕਿ ਇਹ ਅੰਤਮ ਸੰਸਕਾਰ ਤੁਹਾਨੂੰ ਤੁਰੰਤ ਜਿਹੜਾ ਉਹ ਕਰਨਾ ਪਊਗਾ, ਹੋਰ ਕੋਈ ਰਸਮ ਜਿਹੜੀ ਜੇ ਤੁਸੀਂ ਕੀਤੀ ਤਾਂ ਉਹ ਖਤਰਨਾਕ ਜਿਹੜੀ ਉਹ ਹੋ ਸਕਦੀ ਹੈ। ਸੋ ਪਰਿਵਾਰ ਨੂੰ ਜਿਹੜਾ ਸੀਗਾ ਜੀ ਉਹ ਇਹ ਭਾਣਾ ਮੰਨਣਾ ਪਿਆ। ਇਹ ਸਿਸਟਮ ਹੈ ਜੀ ਇੱਕ ਫਰੀਜ਼ਰ ਜਿਹੜਾ ਜੀ ਉਹ ਵੀ ਖਰਾਬ ਹੋਣਾ, ਔਰ ਜਦੋਂ ਗੱਲ ਕੀਤੀ ਜਾਂਦੀ ਹੈ ਜੀ ਉਦੋਂ ਫੜਾਂ ਤਾਂ ਬਹੁਤ ਵੱਡੀਆਂ ਮਾਰੀਆਂ ਜਾਂਦੀਆਂ ਨੇ, ਪਰ ਐਜੂਕੇਸ਼ਨ ਸਿਸਟਮ ਤੇ ਜਿਹੜਾ ਹੈਲਥ ਸਿਸਟਮ ਹੈ ਜੀ ਉਹ ਕਿਵੇਂ ਡੋਲ ਗਿਆ ਜੀ ਇੱਕ ਇਹ ਮਿਸਾਲ ਕਹੀ ਜਾ ਸਕਦੀ ਹੈ। ਤੇ ਜਾਂਦੇ ਇੱਕ ਹੋਰ ਗੱਲ ਜਿਹੜੀ ਜੀ ਸਾਂਝੀ ਕਰ ਲਈਏ, ਹਰੇਕ ਚੀਜ਼ ਦੀ ਜਿਹੜੀ ਉਹ ਬਰਸੀ ਆਉਂਦੀ ਆ
ਉਹਦੇ ਜਿਹੜਾ ਦੀ ਵਰੀਣਾ ਸਾਲ ਜਿਹੜਾ ਦੀ ਆਉਂਦਾ। ਸੋ ਜਿਹੜੀ ਨੋਟਬੰਦੀ ਹੋਈ ਸੀਗੀ ਉਹਦਾ ਸਾਲ ਜਿਹੜਾ ਦੀ ਉਹ ਪੂਰਾ ਹੋ ਰਿਹਾ ਤੇ ਪੂਰੇ ਸਾਲ ਹੋਣ ਦੇ ਬਾਵਜੂਦ ਹੈਰਾਨੀ ਵਾਲੀ ਗੱਲ ਇਹ ਆ ਕਿ ਅਜੇ ਤੱਕ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਉਹ ਨੋਟ ਗਿਣ ਰਹੀ ਆ। ਉਹਦੇ ਕੋਲੋਂ ਐਗਜ਼ੈਕਟ ਗਿਣਤੀ ਜਿਹੜੀ ਆ ਜੀ ਉਹ ਨਹੀਂ ਹੋ ਸਕੀ। ਬੰਦ ਕੀਤੇ 500 ਤੇ 1000 ਰੁਪਏ ਦੇ ਨੋਟ ਜਿਹੜੇ ਆ ਉਹ ਬੈਂਕਾਂ ਦੇ ਵਿੱਚ ਜਮੇ ਹੋਏ ਨੇ, ਜਿਹੜੇ ਅਜੇ ਵੀ CPS ਮਸ਼ੀਨਾਂ ਦੇ ਰਾਹੀਂ ਪੜਤਾਲ ਦੀ ਗਿਣਤੀ ਜਾਰੀ ਆ। RTI ਦੇ ਤਹਿਤ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਹੁਣ ਤੱਕ ਗਿਣੇ ਗਏ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਬਾਰੇ ਜਾਣਕਾਰੀ ਮੰਗੀ ਸੀਗੀ ਜੀ। ਇਹਦੇ ਜਵਾਬ 'ਚ ਕੇਂਦਰੀ ਬੈਂਕ ਨੇ ਦੱਸਿਆ ਕਿ ਉਹਦੇ ਵੱਲੋਂ 500 ਰੁਪਏ ਦੇ ਤਕਰੀਬਨ 1134 ਕਰੋੜ ਨੋਟ ਤੇ 1000 ਦੇ ਤਕਰੀਬਨ 525 ਕਰੋੜ ਨੋਟ ਜਿਹੜੇ ਆ ਜੀ ਉਹ ਪੜਤਾਲੇ ਗਏ ਆ। ਇਹਨਾਂ ਦੀ ਕੁੱਲ ਕੀਮਤ ਅੰਦਾਜ਼ਨ 10.91 ਲੱਖ ਕਰੋੜ ਰੁਪਈਆ ਜਿਹੜੀ ਹੈ ਜੀ ਉਹ ਬਣਦੀ ਆ। ਗਿਣਤੀ ਨਿਬੜਨ ਦੀ ਆਖਰੀ ਤਰੀਕ ਦੱਸਣ ਦੇ ਬਾਰੇ RBI ਨੇ ਕਿਹਾ ਕਿ 500 ਤੇ 1000 ਨੋਟਾਂ ਦੀ ਗਿਣਤੀ ਚੱਲ ਰਹੀ ਹੈ। ਇਹ ਕੰਮ ਵਾਸਤੇ ਘੱਟੋ ਘੱਟ 66 CVPS ਮਸ਼ੀਨਾਂ ਜਿਹੜੀਆਂ ਜੀ ਉਹ ਵਰਤੀਆਂ ਜਾ ਰਹੀਆਂ ਨੇ। ਕੇਂਦਰ ਸਰਕਾਰ ਨੇ ਪਿਛਲੇ ਸਾਲ 8 ਨਵੰਬਰ ਨੂੰ 500 ਤੇ 1000 ਰੁਪਏ ਦੇ ਨੋਟ ਜਿਹੜੇ ਜੀ ਉਹ ਬੰਦ ਕਰਤੇ ਸੀਗੇ। ਇਸ ਕਰਕੇ ਇਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਜਾਰੀ ਆ। ਇੱਥੇ ਸਵਾਲ ਥੋੜਾ ਜਿਹਾ ਵੱਡਾ ਇਹ ਆ ਕਿ ਜਿਹੜੇ ਇਹ ਨੋਟ ਸੀਗੇ, ਮੰਨ ਲਓ ਕਿ ਮੈਂ 2000 ਰੁਪਇਆ ਜਮ੍ਹਾਂ ਕਰਾਇਆ, ਮੇਰੇ ਮਗਰ ਖੜੇ ਬੰਦੇ ਨੇ 4000 ਕਰਤਾ, ਉਹ ਤੋਂ ਅਗਲੇ ਨੇ 8000 ਕਰਾਇਆ। ਉਹ ਨੋਟ ਗਿਣ ਕੇ ਲਏ ਬੈਂਕਾਂ ਨੇ ਤੇ ਕੈਲਕੂਲੇਸ਼ਨ ਜਿਹੜੀ ਸੀ ਉਹ ਕਰਕੇ ਭੇਜੀ RBI ਨੂੰ ਕਿ ਆਹ ਸਾਡੇ ਇੰਨੇ ਨੋਟ ਹੋ ਗਏ, ਆਹ ਇੰਨੇ ਸਾਡੇ ਹੋ ਗਏ। ਮਾਰਨਾ ਤਾਂ ਟੋਟਲ ਸੀਗਾ, ਜਿੰਨੇ ਨੋਟ ਇਕੱਠੇ ਕੀਤੇ ਗਏ ਜਾਂ ਜਿਹੜੇ ਲੋਕਾਂ ਨੇ ਜਮ੍ਹਾਂ ਕਰਾਏ ਉਹ ਨੋਟ ਜਿਹੜੇ ਸੀਗੇ ਜੀ ਦੁਬਾਰਾ ਗਿਣਨ ਦੀ ਮਸ਼ੀਨਾਂ ਦੇ ਉੱਤੇ ਕੀ ਜ਼ਰੂਰਤ ਪੈ ਗਈ। ਇਹ ਕਹਾਣੀ ਜਿਹੜੀ ਹੈ ਜੀ ਇਹ ਸਮਝ ਨਹੀਂ ਆ ਰਹੀ। ਸਮਝ ਤਾਂ ਆਉਂਦੀ ਆ ਕਿ ਇਹਦੇ ਪਿੱਛੇ ਜਿਹੜੀ ਜੀ ਉਹ ਕਹਾਣੀ ਕੀ ਆ, ਪਰ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਵੀ ਅਜੇ ਵੀ ਨੋਟ ਗਿਣਨ ਦਾ ਜਿਹੜਾ ਜੀ ਉਹ ਕੰਮ ਜਾਰੀ ਆ, ਕਿੰਨੀ ਦੇਰ ਜਾਰੀ ਰਹੂਗਾ ਇਹਦੀ ਵੀ ਕੋਈ ਜਿਹੜੀ ਹੈ ਜੀ ਉਹ ਕਲੀਅਰ ਨਹੀਂ ਦੱਸਿਆ RBI ਨੇ। ਸੋ ਇਹ ਆਪਣੇ ਆਪ ਦੇ ਵਿੱਚ 1 ਸਾਲ ਬੀਤਣ ਦੇ ਬਾਅਦ ਵੀ ਤਕਰੀਬਨ ਬੀਤਣ ਵਾਲਾ ਹੋਣ ਵਾਲਾ, ਉਹਦੇ ਬਾਅਦ ਅਜੇ ਤੱਕ ਜਿਹੜੀ ਹੈ ਜੀ ਉਹ ਗਿਣਤੀ ਨਿਰੰਤਰ ਜਾਰੀ ਆ। ਔਰ ਇੱਕ ਸਵਾਲ ਜਿਹੜਾ ਜੀ ਇਹਦੇ ਉੱਤੇ ਇਹ ਵੀ ਜਿਹੜਾ ਉਹ ਉੱਠਦਾ ਕਿ ਇਹ ਨੋਟ ਜਿਹੜੇ ਪੁਰਾਣੇ ਸੀਗੇ ਉਹਨਾਂ ਦਾ ਕੰਟਰੈਕਟ ਕਿਸੇ ਕੰਪਨੀ ਨੂੰ ਕਿਉਂ ਦੇ ਦਿੱਤਾ ਗਿਆ ਪੁਰਾਣੇ ਨੋਟਾਂ ਦਾ, ਕਿ ਉਹਨੂੰ ਪੁੱਤਰਾ ਕੀਤਾ ਜਾਵੇ, ਉਹ ਰਿਕਾਰਡ ਦੇ ਵਾਸਤੇ ਕਿਉਂ ਨਹੀਂ ਰੱਖੀ। ਇਹ ਸਾਡੀ ਕੁਝ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ। ਬਹੁਤ ਮਿਹਰਬਾਨੀ ਦਿਲਪ੍ਰੀਤ ਜੀ, ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਖਬਰਾਂ ਪੰਜਾਬ ਸਟੂਡੀਓਜ਼ ਬਲਤੇਜ ਪੰਨੂ ਜੀ ਦੇ ਨਾਲ ਖਬਰ ਤੇ ਨਜ਼ਰ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।